ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਸਰਬੱਤ ਖਾਲਸਾ ਦੇ ਇਕੱਠ ਨੇ ਸਰਕਾਰ ਦੀ ਨੀਂਦ ਹਰਾਮ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਬਖਲਾਹਟ ਵਿੱਚ ਹਿਟਲਰੀ ਫਰਮਾਨ ਜਾਰੀ ਹੋ ਰਹੇ ਹਨ। ਕਿਸੇ ਅਕਾਲੀ ਵਰਕਰ ਵੱਲ ਚੁੱਕੀ ਅੱਖ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਵੇਲੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਮਗਰੋਂ ਪੰਜਾਬ ਭਰ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਮੌਕੇ ਰਹੇ ਗੁਰਸਿੱਖਾਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ। ਪੁਰਾਣੇ ਝੂਠੇ ਕੇਸਿਸ ਖੋਲੇ ਜਾ ਰਹੇ ਹਨ। ਸੋ ਵੀਅਰਸ, ਸੰਤ ਭਾਵਨਾ ਰੈਲੀਆਂ ਆਯੋਜਿਤ ਕਰਕੇ ਅਮਨ ਸ਼ਾਂਤੀ ਘੱਟ ਅਤੇ ਤਣਾਅ ਜ਼ਿਆਦਾ ਪੈਦਾ ਕੀਤਾ ਜਾ ਰਿਹਾ ਹੈ। ਬਠਿੰਡਾ ਦੇ ਆਯੋਜਿਤ ਕੀਤੀ ਗਈ ਪਹਿਲੀ ਰੈਲੀ ਦੇ ਵਿੱਚ ਤਾਂ ਬਹੁਤ ਇਕੱਠ ਸੀਗਾ ਉੱਥੇ, ਪਰ ਸੋਚਣ ਵਾਲੀ ਗੱਲ ਹੈ ਕਿ ਉੱਥੇ ਆਉਣ ਵਾਲੇ ਲੋਕ ਕੌਣ ਸਨ, ਕਿਵੇਂ ਲਿਆਂਦੇ ਗਏ। ਪਰ ਖਬਰਾਂ ਮੁਤਾਬਿਕ ਸਰਕਾਰੀ ਕਰਮਚਾਰੀਆਂ ਅਤੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਪੈਸੇ ਦੇ ਲਾਲਚ ਦੇ ਕੇ ਲੋਕਾਂ ਨੂੰ ਉੱਥੇ ਲਿਆਂਦਾ ਗਿਆ। ਲੋਕਾਂ ਨੂੰ ਉੱਥੇ ਸ਼ਰਾਬ ਦੀਆਂ ਪੇਟੀਆਂ ਵੰਡੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਪੰਥਕ ਹੋਣ ਦਾ ਦਾਅਵਾ ਕਰਦੀ ਹੈ ਕਿ ਉਸ ਨੂੰ ਇਹੋ ਜਿਹੀਆਂ ਕਾਰਵਾਈਆਂ ਸ਼ੋਭਾ ਦਿੰਦੀਆਂ ਹਨ। ਸਦਭਾਵਨਾ ਰੈਲੀ ਦੇ ਵਿੱਚ ਸਦਭਾਵਨਾ ਕਿਤੇ ਵੀ ਵੇਖਣ ਨੂੰ ਨਹੀਂ ਮਿਲੀ। ਸੋ ਵੀਅਰਸ, ਅੱਜ ਅਸੀਂ ਇਸ ਸਦਭਾਵਨਾ ਰੈਲੀ ਸੰਬੰਧੀ ਅਤੇ ਇਸ ਵੇਲੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ, ਇਹਨਾਂ ਬਾਰੇ ਵਿਸ਼ੇਸ਼ ਗੱਲਬਾਤ ਕਰਾਂਗੇ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਜੀ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਤੁਹਾਨੂੰ ਅਸੀਂ ਵੱਖ-ਵੱਖ ਵਿਸ਼ੇ ਤੇ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਜਿਹੜੀ ਇਹ ਰੈਲੀ ਪੰਜਾਬ ਸਰਕਾਰ ਵੱਲੋਂ ਕੱਢੀ ਗਈ ਹੈ, ਸਦਭਾਵਨਾ ਰੈਲੀਜ਼। ਤੁਸੀਂ ਸਭ ਤੋਂ ਪਹਿਲਾਂ ਇਹਨਾਂ ਰੈਲੀਜ਼ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੀ ਗੱਲ ਤਾਂ ਇਹਨਾਂ ਦਾ ਜਿਹੜਾ ਨਾਂ ਰੱਖਿਆ ਸਦਭਾਵਨਾ ਰੈਲੀਆਂ ਜੀ, ਇਹਦੇ ਤੇ ਬੜਾ ਮਤਲਬ ਅਜੀਬ ਜੀ ਇਹ ਗੱਲ ਆ। ਪੰਜਾਬ ਦੇ ਵਿੱਚ ਜਿਹੜਾ ਡੇਰਾ ਸਰਸਾ ਦੇ ਮੁਖੀ ਨੂੰ ਮਾਫੀ ਦੇਣ ਤੋਂ ਬਾਅਦ ਵਿੱਚ ਜਾਂ ਬੇਅਦਬੀਆਂ ਜਿਹੜੀਆਂ ਹੋਈਆਂ ਗੁਰੂ ਸਾਹਿਬ ਦੇ ਸਰੂਪਾਂ ਦੀਆਂ, ਇਹਨਾਂ ਤੋਂ ਬਾਅਦ ਵਿੱਚ ਜਿਹੜਾ ਸਿੱਖ ਜਗਤ ਨੇ ਰੋਸ ਦਾ ਪ੍ਰਗਟਾਵਾ ਕੀਤਾ, ਹਾਂਜੀ, ਉਹਦੇ ਵਿੱਚ ਬੇਸ਼ੱਕ ਦੀ ਸਰਕਾਰ ਨੇ ਗੋਲੀ ਚਲਾਈ ਆ, 2 ਸਿੰਘ ਸ਼ਹੀਦ ਕੀਤੇ ਆ, ਲਾਠੀ ਚਾਰਜ ਹੋਏ ਆ, ਗ੍ਰਿਫਤਾਰੀਆਂ ਕੀਤੀਆਂ, ਝੂਠੇ ਕੇਸ ਨੌਜਵਾਨਾਂ ਤੇ ਪਾਏ, ਇਹਦਾ ਸਰਕਾਰ ਵੱਲੋਂ ਹੋਇਆ। ਪਰ ਸਿੱਖ ਕੌਮ ਦੇ ਵੱਲੋਂ ਜੋ ਵੀ ਉਹਨਾਂ ਦਿਨਾਂ ਦੇ ਵਿੱਚ ਕੀਤਾ ਗਿਆ ਹੈ, ਹਾਂਜੀ, ਉਹ ਤੇ ਕਿਸੇ ਵੀ ਤਰੀਕੇ ਨਾਲ ਕਿਸੇ ਫਿਰਕਿਆਂ ਨਾਲ ਤਣਾਅ ਨਹੀਂ ਹੋਇਆ, ਕੋਈ ਇੱਥੇ ਸਦਭਾਵਨਾ ਭੰਗ ਨਹੀਂ ਹੋਈ। ਆਪਸ ਵਿੱਚ ਜਿਹੜਾ ਸਮੁੱਚਾ ਪੰਜਾਬ ਆ, ਸਮੁੱਚੇ ਪੰਜਾਬ ਨੇ ਰਲ ਮਿਲ ਕੇ ਉਹਨਾਂ ਦਿਨਾਂ ਦੇ ਵਿੱਚ ਇਹ ਦਿਖਾਇਆ ਕਿ ਅਸੀਂ ਇਸ ਮਾਹੌਲ ਤੋਂ ਦੁਖੀ ਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਹੋ ਰਹੀ ਆ ਜੀ। ਔਰ ਉਹਨਾਂ ਦਿਨਾਂ 'ਚ ਕੋਈ ਏਦਾਂ ਦੀ ਗੱਲ ਤਾਂ ਇੱਥੇ ਮਹਿਸੂਸ ਹੀ ਨਹੀਂ ਹੋਈ ਜਾਂ ਕੋਈ ਹੈ ਹੀ ਨਹੀਂ ਸੀਗੀ ਕਿ ਸਦਭਾਵਨਾ ਭੰਗ ਹੋ ਗਈ ਆ। ਹਾਂਜੀ, ਪਰ ਇਹ ਗੱਲ ਜ਼ਰੂਰ ਸੀ ਕਿ ਲੋਕਾਂ ਨੂੰ ਇਹਨਾਂ ਬਾਦਲ ਦਲੀਆਂ ਦੇ ਉੱਤੇ ਜਿਹੜਾ ਰੋਸ ਸੀਗਾ ਉਹਦੀ ਕਰਕੇ ਇਹਨਾਂ ਦਾ ਘਰਾਂ ਚੋਂ ਨਿਕਲਣਾ ਬੰਦ ਹੋਇਆ ਪਿਆ ਸੀ। ਹਾਂਜੀ, ਤੋਂ ਇਹਨਾਂ ਨੇ ਉਸ ਧਾਰਮਿਕ ਤੇ ਪੰਥਕ ਜਜ਼ਬਾਤ ਨੂੰ ਬਾਈਪਾਸ ਕਰਨ ਦੇ ਲਈ, ਉਹ ਤੋਂ ਖਹਿੜਾ ਛਡਾਉਣ ਦੇ ਲਈ, ਕਿਉਂਕਿ ਇਸ ਗੱਲ ਦੇ ਵਿੱਚ ਬੜਾ ਔਖਾ ਸੀ ਇਹਨਾਂ ਨੂੰ ਸਾਹਮਣਾ ਕਰਨਾ ਕਿ ਪੰਥ ਦੇ ਜਜ਼ਬਾਤਾਂ ਦਾ ਕਿਵੇਂ ਸਾਹਮਣਾ ਕਰੀਏ। ਬਿਲਕੁਲ, ਇੱਕ ਇਹਨਾਂ ਨੇ ਵੇ ਆਊਟ ਕੱਢਿਆ ਕਿ ਲਓ ਜੀ ਇੱਥੇ ਤਾਂ ਸਦਭਾਵਨਾ ਰੈਲੀਆਂ ਕਰਦੇ ਆ ਤੇ ਇਸ ਬਹਾਨੇ ਲੋਕਾਂ 'ਚ ਜਾਵਾਂਗੇ। ਉਸ ਤੋਂ ਪਹਿਲਾਂ ਜਦੋਂ ਇਹ ਤਿਆਰੀਆਂ ਕਰਦੇ ਫਿਰਦੇ ਸੀ, ਇਹਨਾਂ ਨੇ ਉਹ ਦਿਨ ਵੀ ਦੇਖਿਆ ਜਦੋਂ ਪੰਜਾਬ ਦੇ ਡਿਪਟੀ CM ਨੂੰ ਸੁਖਬੀਰ ਸਿੰਘ ਬਾਦਲ ਨੂੰ ਇੱਕ ਸਮਾਗਮ ਦੇ ਵਿੱਚ ਸਕੂਲ ਦੀ ਕੰਧ ਪਾੜ ਕੇ ਜਾਣੀ ਕਿ ਉੱਥੇ ਅੰਦਰ ਲੈ ਕੇ ਗਏ ਤੇ ਲੈ ਕੇ ਆਏ। ਫਿਰ ਇੱਥੇ ਗੁਰਦੁਆਰਾ ਸਾਹਿਬ ਕਪੂਰਥਲਾ ਦੇ ਵਿੱਚ ਇੱਕ ਸਮਾਗਮ ਇਹਨਾਂ ਨੇ ਕਰਨਾ ਚਾਹਿਆ ਜੀ, ਇੱਥੇ ਵੀ ਸਿੱਖ ਸੰਗਤ ਨੇ ਇਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਸੋ ਜਿਹੜਾ ਇਹਨਾਂ ਦਾ ਸੰਗਤ ਦੇ ਵੱਲੋਂ ਵਿਰੋਧ ਹੋ ਰਿਹਾ ਸੀ ਜੀ, ਉਹਦੇ ਨਾਲ ਇਹਨਾਂ ਦੀ ਸਾਖ ਜਿਹੜੀ ਸੀ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋਈ ਸੀ। ਉਹ ਇੱਕ ਸਿਆਸੀ ਦਲ ਦੀਆਂ ਜਿਹੜੀਆਂ ਸਵਾਰਥੀ ਚਾਲਾਂ ਸੀ ਉਹਦੇ ਖਿਲਾਫ ਸਿੱਖ ਜਗਤ ਦਾ ਰੋਸ ਸੀ। ਸਦਭਾਵਨਾ ਕੋਈ ਭੰਗ ਨਹੀਂ ਹੋਈ ਸੀ। ਹਾਂਜੀ, ਸੋ ਸਦਭਾਵਨਾ ਦੀਆਂ ਨਾਂ ਤੇ ਰੈਲੀਆਂ ਕਰਨ ਲੱਗਿਆ ਇਹਨਾਂ ਨੇ ਪਤਾ ਨਹੀਂ ਕੀ ਨਵੇਂ ਏਜੰਡਾ ਆਪਦਾ ਕੱਢਿਆ। ਤੇ ਜਿਹੜੀ ਹੁਣ ਰੈਲੀ ਹੋਈ ਆ ਬਠਿੰਡੇ ਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਵੇਂ ਇਹਨਾਂ ਨੇ ਉੱਥੇ ਹੋਸ਼ਾਪਣ ਦਿਖਾਇਆ ਔਰ ਇੱਕ ਸਿਆਸੀ ਇਕੱਠ ਜਿਹੜਾ ਹੈਗਾ ਕੀਤਾ, ਜਿਵੇਂ ਆਮ ਜਿਹੜੇ ਹੈਗੇ ਆ UP ਬਿਹਾਰ ਤੱਕ ਦੇ ਲੋਕਾਂ ਨੂੰ ਲਿਆ ਕੇ ਸ਼ਰਾਬਾਂ ਤੇ ਨਸ਼ੇ ਵੰਡ ਕੇ ਹੋਰ ਜਿਹੜੇ ਪੁੱਠੇ ਸਿੱਧੇ ਕੰਮ ਕਰਕੇ, ਮਤਲਬ ਜਿਹੜੇ ਪੰਜਾਬ ਦੀ ਧਰਤੀ ਦੇ ਕੰਮ ਨਹੀਂ ਹੈਗੇ, ਇਹ ਪੰਜਾਬ ਦੇ ਸੱਭਿਆਚਾਰ ਦੇ ਕੰਮ ਨਹੀਂ ਹੈਗੇ, ਇਹਨਾਂ ਕੰਮਾਂ ਤੋਂ ਤਾਂ ਨਮੋਸ਼ੀ ਹੀ ਮਿਲਦੀ ਆ ਵੀ ਇਹ ਕਿਹੋ ਜਿਹੇ ਲੋਕ ਨੇਗੇ ਜਿਹੜੇ ਇਸ ਤਰ੍ਹਾਂ ਕਰਦੇ ਆ, ਪਰ ਇਹਨਾਂ ਨੂੰ ਕੋਈ ਸ਼ਰਮ ਹਿਆ ਨਹੀਂ ਹੈਗੀ। ਔਰ ਇਹਨਾਂ ਲੋਕਾਂ ਨੇ ਉਸ ਦਿਨ ਉੱਥੇ ਜਿਵੇਂ ਦਮਗਜੇ ਮਾਰੇ, ਜਿਵੇਂ ਉੱਥੇ ਦਬਕੇ ਮਾਰੇ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ, ਇਹ ਉਦੋਂ ਵੀ ਇਹ ਕੋਈ ਸਿਆਸੀ ਟਰਮੀਨੋਲੋਜੀ ਵੀ ਹੈ ਨਹੀਂ ਜੀ। ਤੇ ਇਸ ਇਕੱਠ ਨੂੰ ਇਹ ਕਹਿਣਾ ਕਿ ਲਓ ਜੀ ਅਸੀਂ ਜਿਹੜਾ ਚੱਬੇ 'ਚ ਸਰਬੱਤ ਖਾਲਸਾ ਹੋਇਆ ਉਹਦੇ ਨੂੰ ਵੱਡਾ ਇਕੱਠ ਕਰਕੇ ਦਿਖਾ ਦਿਆਂਗੇ ਜਾਂ ਇਸ ਤਰ੍ਹਾਂ, ਇਹ ਉਦੋਂ ਵੀ
ਇੱਕ ਪਾਸੇ ਤਾਂ ਸਿੱਖ ਜਗਤ ਦਾ ਉਹ ਇਕੱਠ ਸੀ ਜਿਹੜਾ ਬੇਅਦਬੀਆਂ ਤੋਂ ਜਾਂ ਸਿੱਖ ਜਗਤ ਦੀ ਜਿਹੜੀ ਇਸ ਟਾਈਮ ਦੀ ਹਾਲਾਤ ਆ ਉਹ ਤੋਂ ਦੁਖੀ ਹੋਏ ਲੋਕਾਂ ਦਾ ਪੰਥਕ ਜਜ਼ਬਿਆਂ ਨਾਲ ਭਰਪੂਰ ਇਕੱਠ ਸੀਗਾ, ਜਿਹੜਾ ਚੱਬੇ ਦੀ ਧਰਤੀ ਤੇ ਹੋਇਆ 10 ਨਵੰਬਰ ਨੂੰ। ਹਾਂਜੀ, ਜਿਹਨੂੰ ਸਰਬੱਤ ਖਾਲਸਾ ਦਾ ਨਾਂ ਪ੍ਰਬੰਧਕਾਂ ਨੇ ਦਿੱਤਾ। ਬਿਲਕੁਲ ਜੀ। ਦੂਸਰੇ ਪਾਸੇ ਤੁਸੀਂ ਨਸ਼ੇੜੀ ਬੰਦੇ ਮੂੰਹ ਸਿਰ ਮੁੰਨੇ ਹੋਏ ਨੇ ਔਰ ਉਹਨਾਂ ਦਾ ਸਿੱਖੀ ਦੇ ਨਾਲ ਕੋਈ ਲਾਗਾ ਦੇਗਾ ਨਹੀਂ, ਦੂਜਿਆਂ ਧਰਮਾਂ ਦੇ ਨੇ। ਉਹ ਇੱਕ ਸਿਆਸੀ ਤੁਹਾਡਾ ਇਕੱਠ ਵਾ, ਤੁਸੀਂ ਸਿਆਸਤ ਦੀ ਨਜ਼ਰ ਤੋਂ ਕਰਦੇ ਹੋ ਔਰ ਉਹਦਾ ਕੰਪੈਰੀਜ਼ਨ ਉਹਦੀ ਗੱਲ ਤੁਸੀਂ ਕਰਦੇ ਹੋ ਕਿ ਅਸੀਂ ਸਰਬੱਤ ਖਾਲਸਾ ਵਾਲੀ ਸੰਗਤ ਤੋਂ ਵੱਧ ਇਕੱਠ ਕਰਤਾ। ਇਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਪੰਜਾਬ ਨੂੰ ਤੇ ਪੰਥ ਨੂੰ ਸ਼ਰਮਸ਼ਾਰ ਕਰਨਾ ਸ਼ੁਰੂ ਕੀਤਾ ਹੋਇਆ ਜੀ। ਔਰ ਇਸ ਚੀਜ਼ ਦੇ ਨਾਲ ਜਿਹੜਾ ਰੋਸ ਸੀਗਾ ਉਹ ਹੋਰ ਵੀ ਵਧਿਆ ਕਿ ਪਹਿਲਾਂ ਤਾਂ ਤੁਸੀਂ ਸਾਡੇ ਜਿਹੜੇ ਇਸ਼ਟ ਦੀ ਬੇਅਦਬੀ ਹੋ ਰਹੀ ਆ ਉਹਦੇ ਵੱਲ ਕੋਈ ਧਿਆਨ ਦਿੱਤਾ, ਬਰਗਾੜੀ ਦੇ ਵਿੱਚ ਸਰੂਪ ਚੋਰੀ ਹੋਇਆ ਜਾਂ ਹੋਰ ਆ ਸਾਰੇ ਬੇਸ਼ੱਕ ਸੀਬੀਆਈ ਨੂੰ ਕੇਸ ਦਿੱਤੇ ਆ, ਪਰ ਜਿਹੜੀ ਗੋਲੀ ਚੱਲੀ ਉੱਥੇ ਬੰਦੇ ਸ਼ਹੀਦ ਹੋਏ, ਉਹਦੇ ਦੋਸ਼ੀ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਕਰਨ ਨੂੰ ਅੱਜ ਤੱਕ ਤਿਆਰ ਨਹੀਂ ਜੀ। ਉਧਰ ਨੂੰ ਗੱਲ ਸੁਣਨ ਨੂੰ ਤਿਆਰ ਨਹੀਂ ਹੈ। ਤੇ ਅੱਗੇ ਦੀ ਅੱਗੇ ਹੋਰ ਜਿਹੜੀਆਂ ਗਲਤੀਆਂ ਕਰਕੇ ਇਹ ਜਿਹੜੇ ਬਾਦਲ ਦਲ ਵਾਲੇ ਨੇ ਔਰ ਜਥੇਦਾਰਾਂ ਦਾ ਇੱਕ ਟਾਈਮ ਤੇ ਮਤਲਬ ਇਹਨਾਂ ਨੂੰ ਸਪਸ਼ਟ ਸੀਗਾ ਕਿ ਇਹਨਾਂ ਨੂੰ ਗੁਰਬਚਨ ਸਿੰਘ ਹੋਣਾ ਨੂੰ ਪਾਸੇ ਕੀਤੇ ਬਿਨਾਂ ਗੁਜ਼ਾਰਾ ਨਹੀਂ ਹੈਗਾ। ਪਰ ਹੁਣ ਧੱਕੇ ਦੇ ਨਾਲ ਇੱਥੇ ਜਿੱਦਣ ਗੁਰਪੁਰਬ ਸੀ, ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ, ਉਸ ਦਿਨ ਉਹਨਾਂ ਨੂੰ ਇਹਨਾਂ ਨੇ ਨਾਲ ਤੋਰਿਆ ਕਿ ਲਓ ਜੀ ਅਸੀਂ ਇਹਨਾਂ ਦੇ ਰਾਹੀਂ ਦਿਖਾ ਰਹੇ ਹਾਂ ਕੌਮ ਨੂੰ ਕਿ ਜਥੇਦਾਰ ਹੀ। ਉਹ ਜਿਹੜੀ ਹੈਂਕੜਬਾਜ਼ ਧੱਕੇਸ਼ਾਹੀ ਵਾਲੀ ਜਿਹੜੀ ਨੀਤੀ ਕਿਸੇ ਟਾਈਮ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਨੂੰ ਬੇਅੰਤ ਸਿੰਘ ਦੇ ਰਾਜ ਵਿੱਚ ਪੰਥ ਨੂੰ ਮਹਿਸੂਸ ਹੋਈ ਸੀ, ਉਹੀ ਜਿਹੜੀ ਸੋਚ ਇਸ ਟਾਈਮ ਨੀਲੀ ਪੱਗ ਵਾਲੇ ਇਹਨਾਂ ਲੋਕਾਂ ਰਾਹੀਂ ਸਾਨੂੰ ਦੇਖਣ ਨੂੰ ਮਿਲ ਰਹੀ ਆ। ਔਰ ਇਹਦਾ ਖਿਮਾਜਾ ਜਿਹੜਾ ਹੈਗਾ ਉਹ ਇਹਨਾਂ ਨੂੰ ਜ਼ਰੂਰ ਭੁਗਤਣਾ ਪਏ। ਜੀ ਬਿਲਕੁਲ। ਤੇ ਵੀ ਜਿਸ ਸਰਬੱਤ ਖਾਲਸਾ ਬੁਲਾਇਆ ਗਿਆ ਸੀ, ਸਾਨੂੰ ਉਸ ਤੋਂ ਬਾਅਦ ਤਾਂ ਪਤਾ ਕਿ ਕਾਫੀ ਸਾਰੇ ਪੰਥਕ ਆਗੂਆਂ ਦੇ ਉੱਪਰ ਇਹਨੇ ਦੇਸ਼ ਧਰੋਹ ਦੇ ਕੇਸਿਸ ਪਾ ਕੇ ਬਿਨਾਂ ਗੱਲ ਤੋਂ ਉਹਨਾਂ ਝੂਠੇ ਕੇਸਿਸ ਪਾਏ ਸੀ ਜਾਂ ਫੜੋਫੜੀ ਹੋਈ ਸੀ। ਪਰ ਜਿਸ ਤਰ੍ਹਾਂ ਡੇਰਾ ਸਿਰਸਾ ਦੇ ਮੁਖੀ ਨੂੰ ਮਾਫੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀਆਂ ਵਿਰੁੱਧ ਸਰਗਰਮ ਰਹੇ ਜਿਹੜੇ ਹਰੇਕ ਸਿੱਖ ਆ ਉਹਨਾਂ ਨੂੰ ਵੀ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ। ਈਵਨ ਸੁਣਨ ਦੇ ਵਿੱਚ ਆਇਆ ਕਿ ਕਾਫੀ ਸਾਰੇ ਪੱਤਰਕਾਰ ਨੇ, ਜਿਸ ਤਰ੍ਹਾਂ ਪੱਤਰਕਾਰ ਸੁਰਿੰਦਰ ਸਿੰਘ ਤੋਂ ਬਾਹਰ ਬਲਤੇਜ ਸਿੰਘ ਪੰਨੂ ਵੀ ਉਹਨਾਂ ਦੇ ਵਿੱਚ ਝੂਠੇ ਕੇਸਿਸ ਪਾਏ ਜਾ ਰਹੇ ਨੇ। ਇਹਨਾਂ ਦੇ ਕੀ ਇਸ ਵੇਲੇ ਅਪਡੇਟ ਹੈ? ਦੇਖੋ, ਇਹ ਮੈਂ ਜਿਵੇਂ ਪਹਿਲਾਂ ਕਹਿ ਕੇ ਹਟਿਆ ਵੀ ਜਿਹੜਾ ਕੁਛ ਅਸੀਂ ਬੇਅੰਤ ਸਿੰਘ ਦੇ ਜ਼ਾਲਮ ਰਾਜ ਦੇ ਵਿੱਚ ਵਿਚੜਪੁਣਾ ਦੇਖਿਆ ਨਾ ਜੀ, ਉਹ ਸਭ ਕੁਛ ਇੱਥੇ ਇਸ ਟਾਈਮ ਵਾਪਰ ਰਿਹਾ। ਜਿਹੜਾ ਭਾਈਚਾਰਾ ਇਸ ਸਾਰੇ ਘਟਨਾਕ੍ਰਮ ਤੋਂ ਇਸ ਥਾਂ ਤੋਂ ਪਰਾਂ ਬੈਠਾ, ਉਹਨੂੰ ਇਹ ਸਮਝ ਹੋਣੀ ਚਾਹੀਦੀ ਹੈ। ਦੱਸਣਾ ਚਾਹੁੰਦਾ ਮੈਂ ਕਿ ਇੱਕ ਨਵੇਂ ਪੈਸੇ ਦਾ ਫਰਕ ਨਹੀਂ ਹੈਗਾ। ਉਵੇਂ ਹੀ ਪੁਲਿਸ ਵਾਲੇ ਉਹਨਾਂ ਪੰਥ ਪ੍ਰਸਤ ਲੋਕਾਂ ਦੇ ਘਰਾਂ 'ਚ ਜਾਂਦੇ ਆ, ਪਿੰਡਾਂ ਦੇ ਵਿੱਚ ਕੁੰਡਾ ਖੜਕਾਉਂਦੇ ਆ। ਹਰਜਿੰਦਰ ਸਿੰਘ ਮਾਂਝੀ ਇੱਕ ਪ੍ਰਚਾਰਕ ਸੱਜਣਾ, ਜੇ ਉਹ ਨਹੀਂ ਮਿਲਿਆ ਤਾਂ ਉਹਦਾ ਬਾਪ ਨੂੰ ਚੱਕ ਕੇ ਲੈ ਗਏ ਔਰ ਉਹ ਬੜਾ ਵਿਚਾਰਾ ਬਿਰਧ ਉਹਦਾ ਪਿਓ ਆ। ਇਸੇ ਤਰੀਕੇ ਨਾਲ ਹੋਰ ਕਈਆਂ ਦੇ ਭਰਾ ਫੜ ਲਏ, ਕਈਆਂ ਦੇ ਉਹਨਾਂ ਨੂੰ ਕਹਿੰਦੇ ਪੇਸ਼ ਕਰੋ। ਔਰ ਉਹ ਸਾਰੇ ਇਸ ਟਾਈਮ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਅੱਡ-ਅੱਡ ਥਾਵਾਂ ਦੇ ਦੂਜੇ ਜ਼ਿਲ੍ਹਿਆਂ ਦੇ ਲਿਜਾ ਕੇ ਉਹਨਾਂ ਨੂੰ ਬੰਦ ਕਰ ਦਿੰਦੇ ਆ ਜੀ। ਔਰ ਜਿਹੜੇ ਸਰਬੱਤ ਖਾਲਸਾ ਦੀ ਗੱਲ ਆ, ਸਰਬੱਤ ਖਾਲਸਾ ਦੇ ਵਿੱਚ ਉੱਥੇ ਧਾਰਮਿਕ ਨਜ਼ਰੀਏ ਦੀਆਂ ਗੱਲਾਂ ਜ਼ਰੂਰ ਹੋਈਆਂ ਨੇ ਜੀ। ਜਿਹੜੇ ਉੱਥੇ ਮਤੇ ਪਾਸ ਕੀਤੇ ਗਏ ਨੇ ਜੀ, ਉਹਨਾਂ ਮਤਿਆਂ ਦੇ ਵਿੱਚ ਉਹਨਾਂ ਨੇ ਜਥੇਦਾਰ ਸਾਹਿਬਾਨ ਨੂੰ ਬਦਲਣ ਦੀ ਗੱਲ ਹੈ ਜਾਂ ਹੋਰ ਸਾਰੇ ਮਤੇ ਨੇ। ਪਰ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਉੱਥੇ ਕੋਈ ਵੀ ਇਹੋ ਜਿਹਾ ਮਤਾ ਨਹੀਂ ਸੀ ਜਿਨ੍ਹਾਂ ਨੂੰ ਅਸੀਂ ਕਹੀਏ ਕਿ ਲਓ ਜੀ ਇਹ ਤਾਂ ਬੜਾ ਮਤਲਬ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਚੈਲੰਜ ਕਰਨ ਵਾਲੀ ਕੋਈ ਗੱਲ ਹੈ। ਇਹਨਾਂ ਨੂੰ ਵੀ ਪਤਾ ਵੀ ਉੱਥੇ ਤਾਂ ਮਾਨ ਸਾਹਿਬ ਵਰਗੇ ਏਦਾਂ ਹੋਰ ਸਾਰੇ ਸੀਗੇ ਜਿਹੜੇ ਉਹਨਾਂ ਦੀ ਇੱਛਾ ਅਨੁਸਾਰ ਜਾਣੀ ਕਿ ਉਹ ਖਾਲਿਸਤਾਨੀ ਜਿਹੜੀ ਹੈਗੀ ਆ ਸੋਚ ਦੇ ਧਾਰਨੀ ਲੋਕ ਨੇ। ਉੱਥੇ ਖਾਲਿਸਤਾਨ ਦੀ ਵੀ ਜਿਹੜੀ ਮਤਾ ਨਹੀਂ ਆਇਆ ਹੈਗਾ ਉਹਨਾਂ 13 ਮਤਿਆਂ 'ਚ। ਤੇ ਜਦੋਂ ਮਤਲਬ ਆਮ ਤੌਰ ਤੇ ਅੱਗੇ ਹੈ ਤਾਂ ਭਾਵੇਂ ਝੂਠਾ ਹੀ ਪਾਉਂਦੇ ਆ, ਬਣਦਾ ਤਾਂ ਹੈ ਨਹੀਂ। ਖਾਲਿਸਤਾਨ ਦੇ ਉੱਤੇ ਵੀ ਨਹੀਂ ਬਣਦਾ ਦੇਸ਼ ਧਰੋਹ ਦਾ ਪਰਚਾ ਤਾਂ, ਕਿਉਂਕਿ ਅਦਾਲਤੀ ਤੌਰ ਤੇ ਕਾਨੂੰਨੀ ਪ੍ਰਣਾਲੀ ਨੇ ਮੰਨ ਲਿਆ ਹੈਗਾ ਕਿ ਡੈਮੋਕ੍ਰੇਟਿਕ ਪੀਸਫੁਲ ਤਰੀਕੇ ਨਾਲ ਖਾਲਿਸਤਾਨ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ, ਕੋਈ ਜੁਰਮ ਨਹੀਂ ਬਣਦਾ। ਪਰ ਚਲੋ ਇਹ ਬਣਾ ਲੈਂਦੇ ਨੇ ਅੱਗੇ। ਇਸ ਵਾਰ ਤਾਂ ਉਹ ਵੀ ਬਹਾਨਾ ਇਹਨਾਂ ਕੋਲੇ ਹੈ ਨਹੀਂ ਸੀ। ਸੋ ਇਸ ਵਾਰ ਸਰਬੱਤ ਖਾਲਸਾ ਦੇ ਸਮਾਗਮ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਮੁਕੱਦਮਾ ਬਣਦਾ ਨਹੀਂ ਸੀ। ਔਰ ਜਿਹੜੇ ਸੱਜਣ ਜੇਲ੍ਹਾਂ 'ਚ ਧੱਕੇ ਨੇ, ਖਾਸ ਤੌਰ ਤੇ ਜਿਹੜੇ ਉੱਥੇ ਜਥੇਦਾਰ ਐਲਾਨੇ ਗਏ ਨੇ, ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਅਮਰੀਕ ਸਿੰਘ, ਇਹਨਾਂ ਨੇ ਤਾਂ ਅਜੇ ਕੋਈ ਕੰਮ, ਕੋਈ ਗਤੀਵਿਧੀ, ਕੋਈ ਸਰਗਰਮੀ ਵੀ ਨਹੀਂ ਸੀ ਕੀਤੀ। ਉਹ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਲਿਆ ਹੈਗਾ। ਉਹਨਾਂ ਨੇ ਕਰ ਕੀ ਦਿੱਤਾ? ਭਾਈ ਅਮਰੀਕ ਸਿੰਘ ਆਪਦੇ ਡੇਰੇ 'ਚ ਆਪਦੇ ਸਥਾਨ ਦੇ ਉੱਤੇ ਟਿਕਾਣਾ ਕਰੀ ਬੈਠੇ, ਉੱਥੇ ਘੇਰਾ ਪਾ ਲਿਆ ਰਾਤ ਨੂੰ। ਔਰ ਭਾਈ ਬਲਜੀਤ ਸਿੰਘ ਨੂੰ ਤਰਨਤਾਰਨ ਦੇ ਕੋਲੋਂ ਫੜ ਲਿਆ। ਇਸੇ ਤਰੀਕੇ ਨਾਲ ਭਾਈ ਧਿਆਨ ਸਿੰਘ ਮੰਡ ਅਕਾਲ ਤਖ਼ਤ ਸਾਹਿਬ ਤੋਂ ਵਾਪਸ ਆ ਰਹੇ ਸੀਗੇ, ਬੰਦੀ ਛੋੜ ਦਿਵਸ ਵਾਲੇ ਨੂੰ ਉੱਥੋਂ ਫੜ ਲਿਆ। ਸੋ ਇਹਨਾਂ ਨੇ ਕੁਛ ਵੀ ਇਹੋ ਜਿਹਾ ਨਹੀਂ ਕੀਤਾ ਸੀ। ਅਜੇ ਉਹਨਾਂ ਨੂੰ ਤਾਂ ਕੋਈ ਅਜੇ ਆਪਦੀ ਜਿਹੜੀ ਸੀਗੀ ਅਗਲੀ ਰਣਨੀਤੀ ਬਣਾਉਣ ਦਾ ਮੌਕਾ ਵੀ ਨਹੀਂ ਦਿੱਤਾ। ਤੇ ਉਹ ਚੁੱਪ ਕਰਕੇ ਉਹਨਾਂ ਦੇ ਦੇਸ਼ ਢੋ ਵਰਗਾ ਐਡਾ ਵੱਡਾ ਇਹਨਾਂ ਨੇ ਦੋਸ਼ ਲਾ ਦਿੱਤਾ
ਤੇ ਇਹ ਧੱਕੇਸ਼ਾਹੀ ਜਿਹੜੀ ਆ ਇਹ ਜਿਹੜੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਬਹੁਤ ਹੀ ਘਿਨਾਉਣੇ ਤਰੀਕੇ ਨਾਲ ਪੁਲਿਸ ਜਿਹੜੀ ਹੈਗੀ ਆ ਧੱਕੇਸ਼ਾਹੀ ਕਰ ਰਹੀ ਆ। ਇਕੱਲੇ ਪੱਤਰਕਾਰਾਂ ਦੀ ਗੱਲ ਨਹੀਂ, ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਬੰਦਾ ਸੱਚਾਈ ਲਿਖ ਰਿਹਾ ਉਹਨੂੰ ਡਰਾਇਆ ਧਮਕਾਇਆ ਜਾ ਰਿਹਾ। ਖੁਦ ਮੇਰੇ ਘਰ ਗਏ ਉੱਥੇ ਪੁਲਿਸ ਮੁਲਾਜ਼ਮ ਔਰ ਮੇਰੇ ਪਰਿਵਾਰ ਨੂੰ ਹਰਾਸ਼ ਕਰਨਾ ਚਾਹਿਆ, ਪਰ ਉਹ ਪਰਿਵਾਰ ਨੇ ਉਹਨਾਂ ਨੂੰ ਠੋਕ ਕੇ ਜਵਾਬ ਦਿੱਤੇ ਹੈ। ਇਵੇਂ ਹੀ ਹੋਰ ਬਹੁਤ ਸਾਰੇ ਜਿਹੜੇ ਲੋਕ ਨੇਗੇ ਉਹਨਾਂ ਨੂੰ ਟੈਰੋਰਾਈਜ਼ ਕੀਤਾ ਜਾ ਰਿਹਾ, ਦਹਿਸ਼ਤ ਜ਼ਦਾ ਕੀਤਾ ਜਾ ਰਿਹਾ। ਮਤਲਬ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਕੋਈ ਵੀ ਬੰਦਾ ਮੌਜੂਦਾ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਬੋਲੂਗਾ ਉਹਨੂੰ ਚੱਕ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦਿਆਂਗੇ। ਸੋ ਇਸ ਤਰੀਕੇ ਨਾਲ ਇੱਥੇ ਬੜੀ ਜ਼ੁਲਮ, ਬੜਾ ਧੱਕੇਸ਼ਾਹੀ ਹੋ ਰਹੀ ਆ। ਬੇਅੰਤ ਸਿੰਘ ਦੇ ਰਾਜ ਦਾ ਸਾਨੂੰ ਦੁਬਾਰਾ ਫਿਰ ਚਿੱਟੇ ਕਰਾਤਾ ਇਸ ਜ਼ਾਲਮ ਸਰਕਾਰ। ਜੀ ਅਮੀ ਵੀਰ, ਜਿਸ ਤਰ੍ਹਾਂ ਹੁਣ ਇਸ ਵੇਲੇ ਪੰਜਾਬ ਦੀ ਸਰਕਾਰ, ਜਿਹੜੀ ਪੰਜਾਬ ਦੀ ਗਵਰਨਮੈਂਟ ਹੈ, ਜਿਸ ਤਰ੍ਹਾਂ ਘਬਰਾਈ ਹੋਈ ਹੈ, ਬਖਲਾਈ ਹੋਈ ਹੈ, ਉਹ ਸਭ ਕੁਝ ਸਾਨੂੰ ਵਿਖ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਇਹਨੇ ਪਿਛਲੇ ਦਿਨੀ ਇਹ ਵੀ ਬਿਆਨ ਦਿੱਤਾ, ਤੁਸੀਂ ਗੱਲ ਕੀਤੀ CBI ਇਨਕੁਆਇਰੀ ਦੀ, ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅਦਬੀ ਕੀਤੀ ਹੈ ਉਸ ਦੇ ਉੱਪਰ ਕਿਹੜੇ ਕੇਸਿਸ ਨੇ ਉਸ ਦੇ ਉੱਪਰ CBI ਇਨਕੁਆਇਰੀ ਬਿਠਾਈ ਜਾਏਗੀ ਤਾਂ ਕਿ ਪਤਾ ਲੱਗੇ ਫਿਊਚਰ ਦੇ ਵਿੱਚ ਕਿ ਕੀ ਹੋਇਆ ਸੀ। ਪਰ ਤੁਹਾਨੂੰ ਲੱਗਦਾ ਕਿ ਇਸ ਚੀਜ਼ ਦਾ ਕੋਈ ਫਾਇਦਾ ਹੋਏਗਾ? ਬਿਕੋਜ਼ ਜਾਂ ਤਾਂ ਫਿਰ ਜਿਹੜੇ ਲੋਕ ਜਿਹੜੇ ਇਸ ਵੇਲੇ ਜਾਗਰੂਕ ਨੇ ਉਹਨਾਂ ਦੇ ਅੱਖਾਂ ਦੇ ਵਿੱਚ ਮਿੱਟੀ ਪਾਉਣ ਦੇ ਲਈ ਇਸ ਤਰ੍ਹਾਂ ਗੱਲਾਂ ਕਰਦੇ ਨੇ, ਕਿਉਂਕਿ CBI ਇਨਕੁਆਇਰੀ, ਕਿਉਂਕਿ ਜਿਸ ਤੁਸੀਂ ਜਾਣਦੇ 31 ਸਾਲ ਪਹਿਲਾਂ ਨਵੰਬਰ 84 ਕਤਲੇਆਮ ਹੋਇਆ ਸੀ, ਉਸ ਵੇਲੇ ਵੀ ਇਨਕੁਆਇਰੀ ਤੋਂ ਉੱਪਰ ਇਨਕੁਆਇਰੀਆਂ ਬਿਠਾਈਆਂ। 31 ਸਾਲ ਬਾਅਦ ਅੱਜ ਵੀ ਕੁਝ ਨਹੀਂ ਹੋਇਆ ਹੈਗਾ। ਤੁਹਾਨੂੰ ਕੀ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਵੇਲੇ ਕੀ ਇਸ ਦੇ ਵਿੱਚ ਸਾਨੂੰ ਕੁਝ ਇਨਸਾਫ ਮਿਲੇਗਾ, ਕੁਝ ਹੋਵੇਗਾ? ਮੈਂ ਇਹਨੂੰ ਗੱਲ ਨੂੰ ਇੱਕ ਹੋਰ ਗੱਲ ਦੇ ਬਹਾਨੇ ਜੇ ਕਹਿਣਾ ਚਾਹਾਂ, ਇੱਥੇ ਤੋਤਾ ਸਿੰਘ ਇੱਕ ਮਿਨਿਸਟਰ ਆ ਇਹਨਾਂ ਦਾ, ਬਾਦਲ ਦਲ ਦਾ, ਉਹਦਾ ਮੁੰਡਾ ਜਿਹੜਾ ਉਹ ਪਿੱਛੇ ਜੇ ਇੱਕ ਬੜੇ ਘਿਨਾਉਣੇ ਜੇ ਇਲਜ਼ਾਮ ਦੇ ਵਿੱਚ ਸਕੈਂਡਲਾਈਜ਼ ਉਹਦਾ ਹੋਇਆ, ਸਾਰੇ ਲੋਕਾਂ ਦੇ ਚਰਚਾ ਹੋਈ ਔਰ CBI ਨੂੰ ਕੇਸ ਦੇ ਦਿੱਤਾ। ਅੱਜ ਤੱਕ ਉਹਦਾ ਕੱਖ ਨਹੀਂ ਬਣਿਆ, ਕਿਸੇ ਨੂੰ ਨਹੀਂ ਪਤਾ ਵੀ ਉਹਦਾ ਕੀ ਬਣਿਆ। ਤਾਂ ਉਹ ਗੱਲ ਇਸ ਤਰ੍ਹਾਂ ਕਰ ਐਵੇਂ ਹੀ ਇਹ ਗੱਲ ਜਿਹੜੀ ਦੇਖੋ ਇਹਨਾਂ ਨੂੰ ਬੜਾ ਯਕੀਨਨ ਤੌਰ ਤੇ ਪਤਾ ਹੈ ਕਿ ਜੇ ਆਪਾਂ ਨਾ ਧਿਆਨ ਮਾਰੀਏ ਤਾਂ ਜਿਹੜਾ ਬਰਗਾੜੀ ਵਿੱਚ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ, ਉਸ ਤੋਂ ਬਾਅਦ ਵਾਲੇ ਇਹਨਾਂ ਨੇ ਸਾਰੇ ਆਹ ਵੀ ਫੜ ਲਿਆ, ਆਹ ਵੀ ਫੜ ਲਿਆ, ਆਹ ਵੀ ਫੜ ਲਿਆ, ਏਦਾਂ ਕਰਦੇ। ਔਰ ਜਿਹੜਾ ਬਰਗਾੜੀ ਵਾਲੇ ਸੀ ਉਹਦੇ ਵਿੱਚ ਪਹਿਲਾਂ ਤਾਂ ਸਾਰੀ ਕੌਮ ਨੂੰ, ਸਾਰੀ ਦੁਨੀਆ ਨੂੰ ਇਹਨਾਂ ਨੇ ਧੋਖਾ ਦੇਣਾ ਚਾਹਿਆ ਕਿ ਲਓ ਜੀ ਆ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਅਸੀਂ ਫੜ ਲਿਆ ਤੇ ਇਹਨਾਂ ਨੇ ਕੀਤਾ। ਹਾਲਾਂਕਿ ਉਹ ਬਾਅਦ ਚ ਗੱਲ ਆਪਾਂ ਸਾਰੀ ਦੇਖੀ ਆ ਕਿ ਉਹਨਾਂ ਤੇ ਤਾਂ ਇਕੱਲਾ ਇਹ ਦੋਸ਼ ਆ ਕਿ ਜਿਹੜੇ ਸਰੂਪ ਦੇ ਪੰਨੇ ਥਾਂ ਥਾਂ ਤੇ ਅੰਗ ਖਿਲਰੇ ਹੋਏ ਮਿਲੇ ਸੀਗੇ, ਉਹ ਜਦੋਂ ਉੱਥੇ ਗੋਲੀ ਚੱਲੀ ਜਾਂ ਕੋਟਕਪੂਰੇ ਜੋ ਕੁਛ ਹੋਇਆ, ਉਦੋਂ ਉਹਨਾਂ ਨੂੰ ਸਿੱਖ ਸੰਗਤ ਦੇ ਜਿਹੜੇ ਆਗੂ ਸੀਗੇ, ਭਾਈ ਪੰਥਪ੍ਰੀਤ ਸਿੰਘ ਜੀ ਜਾਂ ਹੋਰ ਮੁਖੀ ਸੱਜਣ, ਉਹਨਾਂ ਨੇ ਦਿੱਤੇ ਸੀ ਤੇ ਪੁਲਿਸ ਉਹ ਉਹਨਾਂ ਤੋਂ ਲੈਣਾ ਚਾਹੁੰਦੀ ਸੀ ਤੇ FIR ਵੀ ਉਹਨਾਂ ਦੇ ਨਾਲ ਇਹੀ ਕੱਟੀ ਗਈ ਆ ਕਿ ਲੋ ਜੀ ਇਹਨਾਂ ਕੋਲ ਇਹ ਬਰਾਮਦ ਹੋਏ ਆ। ਪਰ ਆਪਾਂ ਨੂੰ ਸਾਰਿਆਂ ਨੂੰ ਧੋਖਾ ਦਿੱਤਾ ਇਹਨਾਂ ਨੇ। ਖੁਦ ਜਿਹੜਾ ADGP ਰੈਂਕ ਦਾ ਤੇ ਡਿਪਟੀ CM ਆ, ਇਹ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਹੇ ਸੀ, ਲੋ ਜੀ ਇਹਨਾਂ ਇਹ ਫੜ। ਪਰ ਦੇਖੋ ਆਪਣੇ ਸਾਹਮਣੇ ਆ ਗੱਲ, ਤੇ ਅਸਲ ਵਿੱਚ ਨਾ ਤਾਂ ਇਹਨਾਂ ਨੇ 1 ਜੂਨ ਨੂੰ ਜਿਹੜਾ ਬੁਰਜ ਜਵਾਹਰ ਸਿੰਘ ਦੇ ਵਿੱਚੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਨਾ ਉਹਦੇ ਵੱਲ ਧਿਆਨ, ਨਾ ਉਹ ਦੋਸ਼ੀ ਫੜੇ ਆ, ਨਾ ਬਰਗਾੜੀ ਵਾਲੇ ਜਿਨ੍ਹਾਂ ਨੇ ਵਰਕਾ ਲਾਇਆ ਸੀ ਪਿੰਡ ਦੇ ਵਿੱਚ ਉਹ ਫੜੇ ਆ, ਇਸ਼ਤਿਹਾਰ ਲਾ ਕੇ ਚੈਲੰਜ ਕੀਤਾ ਸੀ, ਨਾ ਇਹਨਾਂ ਨੇ ਉਹ ਹੁਣ ਕਹਿੰਦਾ ਵੀ CBI। ਤੇ ਅਸਲ ਵਿੱਚ ਜਿਹੜਾ ਉੱਥੇ ਗੋਲੀकांड ਹੋਇਆ ਜਾਂ ਹੋਰ ਸਾਰਾ, ਉਹ ਸਾਰੀ ਗੱਲ ਤੋਂ ਕਿਉਂਕਿ ਪੁਲਿਸ ਨੂੰ ਬਚਾਉਣਾ, ਜਿਵੇਂ ਭਾਈ ਜਸਪਾਲ ਸਿੰਘ ਵਾਲੇ ਕੇਸ ਵਿੱਚ ਸੀਗਾ ਗੁਰਦਾਸਪੁਰ ਗੋਲੀकांड ਵਾਲੇ ਸਾਰੇ ਅਫਸਰਾਂ ਨੂੰ, ਉੱਥੇ ਤਾਂ FIR ਫਿਰ ਉਹਦੇ ਨੂੰ, ਇੱਥੇ ਵੀ FIR ਕੱਟੀ ਆ, 9 ਨੂੰ ਨਹੀਂ ਪਾਏ, ਉੱਥੇ ਤਾਂ ਬੜਾ ਕੁਛ ਇਸ ਤੋਂ ਅੱਗੇ ਕਰਾਤਾ ਸੀ ਲੋਕਾਂ ਨੇ ਗੁਰਦਾਸਪੁਰ। ਤੇ ਇੱਥੇ ਇਹ ਸਾਰੇ ਦਾ ਸਾਰਾ ਜਿਹੜਾ ਹੈਗਾ ਹੁਣ ਮਿੱਟੀ ਪਾਉਣ ਵਾਲੀ ਗੱਲ ਆ ਵੀ ਇੰਨੀ ਕੁ ਗੱਲ ਨਾਲ ਮੁਕਾ ਦੋ, ਸਾਲ 2 ਸਾਲ ਲੰਘ ਜਾਣਗੇ, ਫਿਰ ਦੇਖੀ ਚੱਲੂ ਜਿਹੜੇ ਰਾਜੇ ਦੀ ਪਰਜਾ ਹੋਊ ਉਦੋਂ। ਇਸ ਤਰੀਕੇ ਨਾਲ ਇਹ ਬੜਾ ਇੱਕ ਪਾਪ ਕਰ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮੁੱਦੇ ਉੱਤੇ ਜੋ ਨੀਚ ਰਣਨੀਤੀ ਜਿਹੜੀ ਹੈਗੀ ਆ ਬਾਦਲਕਿਆਂ ਨੇ ਅਪਣਾਈ ਆ, ਉਹਨਾਂ ਬੁੱਚੜ ਪੁਲਸੀਆਂ ਨੂੰ ਬਚਾਉਣਾ ਚਾਹਿਆ ਜਿਨ੍ਹਾਂ ਨੇ ਬੇਦੋਸ਼ੇ ਸਿੱਖ ਸੰਗਤ ਦੇ ਉੱਤੇ ਗੋਲੀ ਚਲਾ ਕੇ ਸਿੰਘ ਸ਼ਹੀਦ ਕੀਤੇ ਨੇ। ਸੋ ਇੱਥੇ CBI ਨੂੰ ਜਾਂਚ ਦੇਣ ਦਾ ਕੋਈ ਇਹ ਮਕਸਦ ਨਹੀਂ ਹੈਗਾ ਕਿ ਸੱਚਾਈ ਸਾਹਮਣੇ ਲਿਆਉਣੀ ਆ। ਇਹਦਾ ਮਕਸਦ ਸੱਚਾਈ ਨੂੰ ਲੁਕਾਉਣਾ ਵਾ, ਲੋਕਾਂ ਨੂੰ ਤੇ ਤੱਥਾਂ ਨੂੰ ਗੁੰਮਰਾਹ ਕਰਕੇ ਰੋਲਣਾ ਹੈ। ਇਸ ਕਰਕੇ ਇਹਦਾ CBI ਦੀ ਜਿਹੜੀ ਇਨਕੁਆਇਰੀ ਆ, ਇਹਨੂੰ ਚਾਹੇ 10 ਸਾਲਾਂ ਬਾਅਦ ਉਹ ਕਹਿ ਦੇਣ ਲਓ ਜੀ ਤੁਸੀਂ ਆਹ ਬੰਦੇ ਫੜ ਲਏ, ਜਾਂ ਉਹ 20 ਸਾਲਾਂ ਬਾਅਦ ਕਹਿਣ। ਇਹ ਇੱਥੇ ਆਪਾਂ ਪਹਿਲਾਂ ਦੇਖਿਆ ਹੋਇਆ ਵਾ, ਇਹ 30 31 ਸਾਲ ਦੀ ਗੱਲ ਜਿਵੇਂ ਆਪਾਂ ਪਹਿਲਾਂ ਕਰਕੇ ਹਟੇ ਹਾਂ 84 ਵਾਲੇ ਕੇਸਾਂ ਦੀ ਆਪਣੇ ਸਾਹਮਣੇ ਆ। ਇਹ ਇੱਕ ਜਿਹੜਾ ਹੈਗਾ ਇੱਕ ਪੰਥ ਨਾਲ ਜਾਂ ਦੁਨੀਆ ਨਾਲ ਜਾਂ ਸੱਚਾਈ ਨਾਲ ਇੱਕ ਹੋਰ ਧੋਖਾ ਬਾਦਲ ਦਲ ਨੇ ਕੀਤਾ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਜਿਸ ਤਰ੍ਹਾਂ ਕਾਂਗਰਸ ਨੇ ਜੋ ਸਰਕਾਰ ਆਪਣੇ ਸਿੱਖਾਂ ਦੇ ਨਾਲ ਕੀਤਾ, ਧੋਖਾ ਕੀਤਾ, ਉਹ ਸਾਨੂੰ ਸਭ ਨੂੰ ਪਤਾ ਹੀ ਹੈਗਾ। ਪਰ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਬਾਦਲ ਨੇ ਸਾਡੇ ਨਾਲ ਧੋਖਾ ਕੀਤਾ, ਇਹ ਵੀ ਸਾਨੂੰ ਕਾਫੀ ਸਾਲਾਂ ਤੋਂ ਪਤਾ ਸੀਗਾ, ਪਰ ਹੁਣ ਤਾਂ ਬਿਲਕੁਲ ਹੀ ਇਹਦੀ ਜੋ ਸੱਚਾਈ ਹੈ ਸਾਹਮਣੇ ਆ ਗਈ ਹੈ। ਪਰ ਜਿਸ ਤਰ੍ਹਾਂ ਇਹ ਸਾਡਾ ਇੱਕਦਮ ਦੁਸ਼ਮਣ ਬਣ ਕੇ ਸਾਹਮਣੇ ਆਇਆ ਹੈ, ਕਿਉਂਕਿ ਇੱਕ ਪਾਸੇ ਜੋ ਸਰਬੱਤ ਖਾਲਸਾ ਕੀਤੇ ਜਾਂ ਅਸੀਂ ਮਤੇ ਤਾਂ ਪਾਸ ਕੀਤੇ, ਪਰ ਕੋਈ ਆਪਾਂ ਰਣਨੀਤੀ ਨਹੀਂ ਬਣਾਈ, ਕੋਈ ਆਪਣੀ ਸਰਕਾਰ ਨਹੀਂ ਬਣਾਈ। ਕਿਉਂਕਿ ਇਸ ਵੇਲੇ ਸਿੱਖ ਤਾਂ ਜਾਗਰੂਕ ਹੈਗਾ, ਪਰ ਉਹਨਾਂ ਨੂੰ ਕੁਝ ਅੱਗੇ ਵਿਖਦਾ ਨਹੀਂ। ਕੀ ਕਰੀਏ? ਵਾਟ ਵੀ ਨੀਡ ਟੂ ਡੂ? ਹੁਣ ਸਾਨੂੰ ਇਸ ਵੇਲੇ ਕੀ ਕਰਨ ਦੀ ਲੋੜ ਹੈ? ਇਸ ਸਭ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਸਾਨੂੰ ਫਿਊਚਰ ਦੇ ਵਿੱਚ ਕੀ ਕਰਨ ਦੀ ਲੋੜ ਹੈ? ਇਸ ਬਾਰੇ
ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਇਹ ਹਰ ਸਿੱਖ ਦੇ ਦੁਨੀਆ ਭਰ 'ਚ ਜਿੱਥੇ ਵੀ ਕੋਈ ਬੈਠਾ ਉਹਦੇ ਦੁਖੀ ਮਨ ਦੇ ਅੰਦਰੋਂ ਇਹੀ ਚੀਜ਼ ਨਿਕਲਦੀ ਆ। ਜਿਹੋ ਜਿਹੇ ਸਾਡੇ ਹਾਲਾਤ ਨੇ, ਜਿਵੇਂ ਸਾਡੀ ਹੋਂਦਾਸੀ ਦਾਅ ਤੇ ਲੱਗੀ ਹੋਈ ਆ, ਸਾਨੂੰ ਕੋਈ ਰਾਹ ਨਹੀਂ ਲੱਭਦਾ। ਬਿਲਕੁਲ, ਮੈਂ ਇਹਨਾਂ ਦਿਨਾਂ ਨੂੰ ਇਤਿਹਾਸ ਵਿੱਚ ਉਹਨਾਂ ਦਿਨਾਂ ਨਾਲ ਦੇਖਦਾ ਜਦੋਂ ਬਾਬਾ ਬੰਦਾ ਸਿੰਘ ਦੇ ਬਹਾਦਰ ਤੋਂ ਜਾਣ ਤੋਂ ਬਾਅਦ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸੀ। ਸਿੱਖ ਘਰ ਘਾਟ ਛੱਡ ਕੇ ਜੰਗਲਾਂ ਵੇਲਿਆਂ 'ਚ ਰੁਲਦੇ ਫਿਰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਜੇ ਕੋਈ ਸਿੱਖ ਦੂਜੇ ਸਿੱਖ ਨੂੰ ਇਹ ਪੁੱਛੇ ਕਿ ਆਪਣਾ ਬਣੂ ਕੀ, ਆਪਾਂ ਕਿੰਨਾ ਕੁ ਟਾਈਮ ਜੰਗਲਾਂ 'ਚ ਤੁਰੇ ਫਿਰਾਂਗੇ, ਤਾਂ ਉਸ ਸਿੱਖ ਕੋਲੇ ਕੋਈ ਜਵਾਬ ਤਾਂ ਨਹੀਂ ਸੀਗਾ ਕਿ ਮੈਂ ਕਿੰਨਾ ਕੁ ਟਾਈਮ ਤੈਨੂੰ ਇਸ ਤਰ੍ਹਾਂ ਆਪਾਂ ਤੁਰੇ ਫਿਰਾਂਗੇ। ਹਾਂਜੀ, ਪਰ ਉਹ ਇੰਨਾ ਜ਼ਰੂਰ ਕਹਿ ਸਕਦਾ ਸੀ ਕਿ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖ ਕੇ ਆਪਾਂ ਸਿੱਖ ਸਰੂਪ ਅਤੇ ਸਿੱਖ ਸਿਧਾਂਤ ਨੂੰ ਬਚਾਈ ਰੱਖੀਏ। ਇੱਕ ਟਾਈਮ ਆਊਗਾ ਉਹਨਾਂ ਦਾ ਜਿਹੜਾ ਉਹਨਾਂ ਸਮਿਆਂ ਦੇ ਵਿੱਚ ਆਪਾਂ ਪੁਰਾਤਨ ਗ੍ਰੰਥਾਂ 'ਚੋਂ ਪੜ੍ਹਦੇ ਹੁੰਦੇ ਆ, ਇੱਕ ਭਰੋਸਾ ਸੀਗਾ ਵੀ ਦਿੱਲੀ ਤਖਤ ਪਰ ਵਹੇਗੀ ਆਪ ਗੁਰਾਂ ਕੀ ਫੌਜ, ਸਦਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਉਹ ਭਰੋਸਾ ਲੈ ਕੇ, ਜਿਵੇਂ ਕਿਸੇ ਟਾਈਮ ਯਹੂਦੀ ਇਹ ਭਰੋਸਾ ਲੈ ਕੇ ਤੁਰੇ ਸੀਗੇ ਕਿ ਅਗਲੇ ਸਾਲ ਅਸੀਂ ਯਰੂਸ਼ਲਮ ਜਾਵਾਂ, ਉਹ ਚੀਜ਼ ਅੱਜ ਸਾਨੂੰ ਆਪਦੇ ਮਨਾਂ 'ਚ ਵਿਸ਼ਵਾਸ ਪੈਦਾ ਕਰਨ ਦੀ ਲੋੜ ਆ, ਭਰੋਸਾ ਪੈਦਾ ਕਰਨ ਦੀ ਲੋੜ ਆ। ਅੱਜ ਸਿੱਖ ਸਰੂਪ, ਸਿੱਖ ਸਿਧਾਂਤ, ਸਿੱਖ ਵਿਚਾਰਧਾਰਾ, ਸਿੱਖੀ, ਪੰਥ, ਪੰਜਾਬ, ਇਹ ਸਾਰਾ ਕੁਛ ਬਹੁਤ ਵੱਡੇ ਖਤਰੇ ਦੀ ਮਾਰ 'ਚ। ਅੱਗੇ ਸਾਨੂੰ ਜਿਹੜੇ ਸੀ ਗੈਰ ਸਿੱਖ ਹੁੰਦੇ ਸੀ, ਜਿੰਨਾ ਗੈਰ ਸਿੱਖ ਹਕੂਮਤਾਂ ਸੀ, ਮੁਗਲ ਸੀ, ਪਠਾਨ ਸੀ, ਅੰਗਰੇਜ਼ ਸੀ, ਤੇ ਹੁਣ ਇੱਥੇ ਹਿੰਦੂ ਦੇ ਨਾਲ ਗੈਰ ਸਿੱਖ ਜਿਹੜਾ ਸਾਡਾ ਹਿੰਦੂ, ਉਹਦੇ ਨਾਲ ਸਾਡਾ ਨੀਲੀ ਪੱਗ ਵਾਲੇ ਬੰਦੇ, ਸਿੱਖੀ ਭੇਖ ਵਾਲੇ ਬੰਦੇ ਜਿਹੜੇ ਆ ਉਹ ਰਲੇ ਹੋਏ ਨੇ। ਔਰ ਇਹ ਸਭ ਤੋਂ ਖਤਰਨਾਕ ਦੌਰ ਇਤਿਹਾਸ ਵਿੱਚ ਸਿੱਖ ਜਿਹੜੇ ਨੇ ਉਹ ਹੰਢਾ ਰਹੇ ਨੇ। ਜਿਹੜੇ ਇਹ ਭੇਖੀ ਲੋਕ ਨੇ, ਇਹ ਕੋਈ ਕਾਂਗਰਸ ਦੇ ਰੂਪ 'ਚ, ਕੋਈ ਅਕਾਲੀ ਦਲ ਦੇ ਰੂਪ ਦੇ ਵਿੱਚ, ਕੋਈ ਕਿਸੇ ਹੋਰ ਦੇ ਰੂਪ ਦੇ ਵਿੱਚ ਆ ਕੇ ਸਿੱਖਾਂ ਨੂੰ ਗੁਲਾਮ ਬਣਾ ਕੇ ਸਿੱਖਾਂ ਦੀ ਸਿੱਖੀ ਮਾਰਨ ਦੇ ਲਈ ਜਿਹੜੇ ਲੱਗੇ ਰਹੇ ਨੇ। ਇਹਨਾਂ ਸਮਿਆਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਉੱਤੇ ਭਰੋਸਾ ਰੱਖ ਕੇ, ਇਕੱਲੀਆਂ ਅਰਦਾਸਾਂ ਨਾਲ ਕੰਮ ਨਹੀਂ ਜੇ ਬਣਨਾ। ਸਾਨੂੰ ਸਾਡੇ ਧਰਮ ਨੇ ਇਹ ਸੇਧ ਦਿੱਤੀ ਆ ਕਿ ਜਿਹੜਾ ਹੈਗਾ ਇਕੱਲੀਆਂ ਅਰਦਾਸਾਂ, ਬੇਨਤੀਆਂ, ਬਾਣੀਆਂ ਪੜ੍ਹਨ ਨਾਲ ਨਹੀਂ, ਉਹ ਸਾਡੀ ਇੱਕ ਵੱਖਰੀ ਗੱਲ ਹੈ ਕਿ ਅਸੀਂ ਉਸ ਚੀਜ਼ 'ਚ ਪਰਪੱਕਤਾ ਦਿਖਾਉਣੀ ਆ। ਸਾਨੂੰ ਰਣਨੀਤੀ ਠੋਸ ਬਣਾਉਣੀ ਪੈਣੀ ਆ। ਜਿਵੇਂ ਇਸ ਵਾਰ ਸਿੱਖ ਸੰਗਤ ਨੇ ਇਕੱਤਰ ਹੋ ਕੇ, ਦੇਸ਼ ਵਿਦੇਸ਼ ਦੀ ਸਾਰੀ ਸੰਗਤ ਨੇ ਇਹਨੂੰ ਸਮਝਿਆ, ਗੱਲ ਨੂੰ, ਇਸ ਦੁੱਖ ਨੂੰ ਸਮਝਿਆ। ਮੈਂ ਸਮਝਦਾ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹ ਚੀਜ਼ਾਂ ਅੱਗੇ ਵਧਣਗੀਆਂ ਤੇ ਅਸੀਂ ਕੋਈ ਨਾ ਕੋਈ ਰਣਨੀਤੀ ਜ਼ਰੂਰ ਇਹੋ ਜਿਹੀ ਲੈ ਆਵਾਂਗੇ ਸਾਹਮਣੇ, ਕਿਉਂਕਿ ਮੁਸ਼ਕਲਾਂ ਦੇ ਵਿੱਚ ਦੀ ਲੰਘ ਕੇ ਅੱਗੇ ਵਧਣ ਦੀ ਜਿਹੜੀ ਬਿਰਤੀ ਖਾਲਸਾ ਪੰਥ ਨੂੰ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਹੋਈ ਹੈ, ਉਹ ਸਾਡੇ ਕੋਲ ਹੈਗੀ ਹੋਈ ਹੈ। ਅਸੀਂ ਹਾਰ ਮੰਨਣ ਵਾਲੇ ਨਹੀਂ ਹੈਗੇ। ਠੀਕ ਆ, ਕਈ ਫਰੰਟਾਂ ਤੇ ਸਾਨੂੰ ਨਮੋਸ਼ੀ ਮਿਲੀ ਆ, ਮਾਯੂਸੀ ਮਿਲੀ ਆ, ਨਿਰਾਸ਼ਾ ਵੀ ਆ, ਉਦਾਸੀ ਵੀ ਆ, ਪਰ ਕੌਮ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਜ਼ਰੂਰ ਕੋਈ ਨਾ ਕੋਈ ਇਹੋ ਜਿਹਾ ਭਾਣਾ ਵਾਹਿਗੁਰੂ ਵਰਤਾਉਣਗੇ ਕਿ ਅਸੀਂ ਅੱਗੇ ਵਧਾਂਗੇ। ਜੀ ਬਿਲਕੁਲ ਵੀਰ ਜੀ, ਅਸੀਂ ਵੀ ਇਸ ਚੀਜ਼ ਦੀ ਵੇਟ ਕਰਦੇ ਹਾਂ। ਵੀਰ ਜੀ, ਅਸੀਂ ਹੁਣੇ ਬਾਦਲ ਸਰਕਾਰ ਦੀ ਤਾਂ ਗੱਲ ਕੀਤੀ, ਪਰ ਜਿਸ ਤਰ੍ਹਾਂ ਤੁਸੀਂ ਟੱਚ ਕੀਤਾ ਕਾਂਗਰਸ ਨੂੰ, ਕਾਂਗਰਸ ਬਾਰੇ ਵੀ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਜਿਹੜਾ ਉਸਨੂੰ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ, ਇਹ ਇੱਕ ਬੜਾ, ਜਦੋਂ ਦੋ ਅੱਖਰ ਆਉਂਦੇ ਆ ਨਾ, ਦੋਨੇ ਚੀਜ਼ਾਂ ਵੱਖੋ ਵੱਖਰੀਆਂ ਵੀ ਨੇ ਤੇ ਇੱਕ ਮਿੱਕ ਵੀ ਨੇ। ਕੈਪਟਨ ਅਮਰਿੰਦਰ ਸਿੰਘ ਉਸੇ ਕਾਂਗਰਸ ਦਾ ਹਿੱਸਾ ਸੀਗੇ ਜਿਹਨੇ ਦਰਬਾਰ ਸਾਹਿਬ ਤੇ ਅਟੈਕ ਕੀਤਾ, ਤੇ ਉਹੀ ਕੈਪਟਨ ਅਮਰਿੰਦਰ ਸਿੰਘ ਆ ਜਿਹਨੇ ਉਦੋਂ ਅਟੈਕ ਤੋਂ ਬਾਅਦ ਵਿੱਚ ਰਿਜ਼ਾਈਨ ਕੀਤਾ। ਹਾਂਜੀ, ਤੇ ਜਿਹੜਾ ਖਾੜਕੂ ਲਹਿਰ ਦਾ, ਜੁਝਾਰੂ ਲਹਿਰ ਦਾ ਸਾਰਾ ਪੀਰੀਅਡ ਆ, ਸਾਰਾ ਦੌਰ ਆ, ਉਦੋਂ ਉਹ ਕਾਂਗਰਸੀ ਨਹੀਂ ਸੀ, ਤੇ ਫਿਰ ਬਾਅਦ ਵਿੱਚ ਉਹ ਫਿਰ ਦੁਬਾਰਾ ਉਸੇ ਕਾਂਗਰਸ ਦੇ ਮੁੱਖ ਮੰਤਰੀ ਬਣੇ ਆ। ਇਹ ਜਿਹੜੀ ਭਾਰਤੀ ਸਿਆਸਤ ਦੇ ਅੰਦਰ ਜਦੋਂ ਚੱਲਦੇ ਆ, ਉਦੋਂ ਦਿੱਲੀ ਦੇ, ਚਾਹੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਵੇ ਜੀ, ਚਾਹੇ ਉਹ ਇਹ ਹੋਵੇ ਪ੍ਰਕਾਸ਼ ਸਿੰਘ ਬਾਦਲ ਹੋਵੇ, ਉਹਨੂੰ ਦਿੱਲੀ ਦੀਆਂ ਹਦਾਇਤਾਂ ਤੇ ਹੀ ਚੱਲਣਾ ਪੈਂਦਾ ਤੇ ਉਹ ਉਵੇਂ ਚੱਲੇ ਨੇ। ਕੁਝ ਗੱਲਾਂ ਵੱਖਰੀਆਂ ਨੇਗੀਆਂ, ਉਹ ਜਿਹੜੀਆਂ ਉਹਦੀਆਂ ਜੁਰਤ ਦੀਆਂ ਗੱਲਾਂ ਨੇ ਜਾਂ ਜੁਗਤ ਦੀਆਂ ਗੱਲਾਂ ਨੇ, ਜਿਹਦੇ ਕਰਕੇ ਉਹਨੇ ਸਿੱਖ ਮਨਾਂ ਦੇ ਵਿੱਚ ਥੋੜਾ ਜਿਹਾ ਆਪਦਾ ਵਿਸ਼ੇਸ਼ ਸਥਾਨ ਜ਼ਰੂਰ ਬਣਾਇਆ ਕਿ ਉਹਨੇ ਜੀ ਪਾਣੀਆਂ ਦੇ ਮੁੱਦੇ ਉੱਤੇ ਬੜਾ ਵੱਡਾ ਸਟੈਂਡ ਲੈ ਲਿਆ ਸੀ। ਉਹਨੇ ਜੀ ਜਿਹੜਾ ਨਵੰਬਰ 84, ਜੂਨ 84 ਬਾਰੇ ਕੀਤਾ, ਉਹਦੇ ਕਈ ਸਿੱਖ ਮਸਲੇ। ਪਰ ਇਹ ਗੱਲ ਇਸ ਵਾਰ ਜਦੋਂ ਹੁਣ ਉਹਦੀ ਪਾਰੀ ਸ਼ੁਰੂ ਹੋਣ ਲੱਗੀ ਆ, ਤਾਂ ਕੱਲ ਤੋਂ ਜਦੋਂ TV ਚੈਨਲ ਤੇ ਇੱਕ ਤੇ ਬੋਲੇ ਆ ਤੇ ਉਹਨਾਂ ਨੇ ਬੜੀ ਗੱਲ ਆਖੀ ਆ ਕਿ ਲਓ ਜੀ, ਇਹ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਨੇ ਮੈਮੋਰੀਅਲ ਬਣਾਇਆ 84 ਦਾ, ਇਹਦੇ ਬਾਰੇ ਉਹਨਾਂ ਨੇ ਬੜੇ ਨਾਂਹਵਾਚਕ ਜੇ ਵਿਚਾਰ ਦਿੱਤੇ ਆ। ਸਿੱਖ ਸਾਈਕੀ ਨੂੰ ਉਹ ਵੀ ਮੈਨੂੰ ਲੱਗਦਾ ਇਸ ਵਾਰੀ ਹੁਣ ਉਹ ਦਿਨ ਆ ਗਏ ਲੱਗਦੇ ਆ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਵੇ ਕਾਂਗਰਸ ਦਾ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਵੇ ਬਾਦਲ ਦਲ ਦਾ, ਇਹ ਸਾਰਿਆਂ ਨੇ ਮਤਲਬ ਸਿੱਖ ਸਾਈਕੀ ਨੂੰ ਹਰਟ ਕਰਕੇ ਦੂਜੀ ਜਿਹੜੀ ਵੋਟ ਆ, ਜਿਹੜੀ ਸਿੱਖ ਵਿਰੋਧੀ ਵੋਟ ਆ, ਉਹਦੇ ਤੇ ਟੇਕ ਰੱਖ ਲਈ ਆ। ਸੋ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਜਿਹੜੇ ਨੇ ਉਹ ਹੋਰ ਵੀ ਜ਼ਿਆਦਾ ਵੱਡੀ ਵਿਪਤਾ 'ਚ ਫਸਣ ਜਾ ਰਹੇ ਨੇ। ਸੋ ਭਾਰਤ ਦੀ ਸਿਆਸਤ ਦੇ ਹਿਸਾਬ ਨਾਲ ਇਹ ਹੋ ਸਕਦਾ ਕਿ ਜਿਹੜੇ ਲੋਕ ਬਾਦਲ ਦਲ ਤੋਂ ਦੁਖੀ ਨੇ,
ਜਾਂ ਪੰਜਾਬ ਦੇ ਵਿੱਚ ਲੋਕ ਜਿਹੜੇ ਬਾਦਲ ਦਲ ਤੋਂ ਦੁਖੀ ਨੇ, ਉਹ ਆਪਦੇ ਜਿਹੜੇ ਹੈਗੇ ਆ ਵੋਟ ਸਮਰਥਨ ਆਪਦਾ ਉਹ ਕੈਪਟਨ ਨੂੰ ਦੇਣ ਬਾਰੇ ਸੋਚਣ, ਜਾਂ ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਆ, ਆਮ ਆਦਮੀ ਪਾਰਟੀ ਆ, ਇਹ ਸਾਰੀ ਵੋਟ ਉਧਰ ਨੂੰ ਖਿਸਕ ਜੇ। ਪਰ ਉਹ ਜਿਹੜੀ ਵੋਟ ਰਾਜਨੀਤੀ ਆ ਉਹ ਤੋਂ ਜੇ ਬਾਹਰ ਨਿਕਲ ਕੇ ਸੋਚਿਆ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਨਾਲ ਪੰਥ ਤੇ ਪੰਜਾਬ ਦੇ ਹਾਲਾਤਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹੀ ਨੀਤੀਆਂ ਜਿਹੜੀਆਂ ਪਹਿਲਾਂ ਅਕਾਲੀ ਦਲ ਰਾਹੀਂ ਲਾਗੂ ਹੁੰਦੀਆਂ ਸੀ, ਜੇਕਰ ਸੱਤਾ ਦੇ ਵਿੱਚ ਇਹ ਆਉਂਦੇ ਆ ਤਾਂ ਉਹੀ ਲਾਗੂ ਰਹਿਣੀਆਂ ਨੇਗੀਆਂ। ਤੋ ਰਾਜੇ ਜਾਂ ਇਹ ਬਦਲਣਾ ਕੋਈ ਫਰਕ ਨਹੀਂ, ਸਿਸਟਮ ਸਾਡੇ ਖਿਲਾਫ ਆ, ਉਹਦੇ ਚ ਕੈਪਟਨ ਅਮਰਿੰਦਰ ਸਿੰਘ ਵੀ ਇੱਕੋ ਸਿਸਟਮ ਹੈ। ਜੀ ਬਿਲਕੁਲ ਵੀਰ ਜੀ ਸਾਡੇ ਕੋਲ ਇੱਕ ਅੱਧਾ ਮਿੰਟ ਰਹਿ ਗਿਆ। ਐਟ ਦੀ ਐਂਡ ਐਨੀਥਿੰਗ ਐਲਸ ਤੁਸੀਂ ਪੰਜਾਬ ਦੇ ਬਾਰੇ ਸਾਨੂੰ ਦੱਸਣਾ ਹੋਵੇ, ਜਾਂ ਫਿਰ ਕਾਂਗਰਸ ਦਾ, ਬੀਜੇਪੀ ਜਾਂ ਫਿਰ ਬਾਦਲ ਸਰਕਾਰ ਬਾਰੇ ਕੋਈ ਗੱਲ ਕਰਨੀ ਹੈ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ। ਮੈਂ ਆਪਣੇ ਖਾਸ ਤੌਰ ਤੇ ਜਿਹੜਾ ਭਾਈਚਾਰਾ ਇਸ ਟਾਈਮ ਬੈਠਾ ਉਹਨੂੰ ਇਹ ਕਹਿਣਾ ਚਾਹੁੰਦਾ ਕਿ ਸਹਿਜ ਦੀ ਇਸ ਟਾਈਮ ਬਹੁਤ ਲੋੜ ਆ। ਇਹ ਜਿਹੜੀਆਂ ਸਾਡੀਆਂ ਵਿਰੋਧੀ ਧਿਰਾਂ ਨੇਗੀਆਂ, ਵਿਰੋਧੀ ਵਿਚਾਰਧਾਰਾਵਾਂ ਨੇ, ਵਿਰੋਧੀ ਜਥੇਬੰਦੀਆਂ ਨੇ, ਵਿਰੋਧੀ ਰੁਝਾਨ ਨੇ, ਜਿਨ੍ਹਾਂ ਨੇ ਸਿੱਖੀ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ ਹੋਇਆ। ਕਈ ਸਿੱਖੀ ਦੇ ਦੋਸਤ ਬਣ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਨੇ ਕਿ ਸਿੱਖੀ ਦੇ ਸਿੱਧੇ ਦੁਸ਼ਮਣ ਬਣ ਕੇ ਕਰ ਰਹੇ ਨੇ। ਇਹਨਾਂ ਸਾਰਿਆਂ ਤੋਂ ਸੁਚੇਤ ਰਹਿੰਦਿਆਂ ਹੋਇਆਂ ਸਾਨੂੰ ਇੱਕ ਇਹੋ ਜਿਹੀ ਠੋਸ ਰਣਨੀਤੀ ਘੜਨ ਦੇ ਲਈ ਆਪਸੀ ਸਹਿਜ ਦੇ ਠਰਮੇ ਦੀ ਲੋੜ ਆ। ਪਰ ਸਾਡੇ ਸੁਭਾਵਾਂ ਦੇ ਵਿੱਚ ਇੰਨੀ ਤਲਖੀ ਵੱਧ ਰਹੀ ਆ ਕਿ ਅਸੀਂ ਸਕਿੰਟ ਦੇ ਵਿੱਚ ਹੀ ਗਾਂਹ ਵਾਲੇ ਨੂੰ ਗਦਾਰ, ਕੈਟ, ਟਊਟ, ਸਰਕਾਰੀਆ ਤੇ ਬੜੇ ਭੈੜੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੰਦੇ ਆ। ਸੋ ਸਾਨੂੰ, ਸਾਡੀ ਕੌਮ ਨੂੰ, ਸਾਡੀ ਕੌਮ ਦੇ ਜਿਹੜੇ ਇਸ ਟਾਈਮ ਪੰਥਕ ਦਰਦ ਰੱਖਣ ਵਾਲੇ ਆਗੂ ਨੇ, ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਠਰਮੇ ਨਾਲ, ਸਹਿਜ ਨਾਲ ਚੱਲਣ ਦੀ ਬਿਰਤੀ ਅਪਣਾਈਏ। ਗੁਰੂ ਸਾਹਿਬ ਨੇ ਸਾਨੂੰ ਜਿਹੜੀ ਮੱਤ ਦਿੱਤੀ ਆ, ਅਸੀਂ ਉਸ ਮੱਤ ਨੂੰ ਧਾਰਨ ਕਰੀਏ। ਜਿਹੜੀ ਅਸੀਂ ਆਪਦੀ ਮਨਮੱਤ ਦੇ ਨਾਲ ਚੱਲਣ ਲੱਗ ਪਏ ਆ ਨਾ, ਇਹ ਸਾਡਾ ਨੁਕਸਾਨ ਕਰੂਗੀ। ਔਰ ਇਹਦੇ ਨਾਲ ਜਿਹੜੀ ਖਾਸ ਤੌਰ ਤੇ ਸਾਡੀ ਦੇਸ਼ ਵਿਦੇਸ਼ ਦੇ ਵਿੱਚ ਬੈਠੀ ਹੋਈ ਸਿੱਖ ਨੌਜਵਾਨੀ ਆ, ਉਹਦੇ ਵਿੱਚ ਬਹੁਤ ਨਿਰਾਸ਼ਤਾ ਆ ਰਹੀ ਆ, ਬੜੀ ਮਾਯੂਸੀ ਆ ਰਹੀ ਆ। ਔਰ ਮੈਂ ਇਹ ਜਿਹੜੀ ਗੱਲ ਬਹੁਤ, ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮੇਰਾ ਮਨ ਭਰ ਆਉਂਦਾ ਜਦੋਂ ਮੈਂ ਮਹਿਸੂਸ ਕਰਦਾ ਇਸ ਗੱਲ ਨੂੰ ਕਿ ਕਿਵੇਂ ਸਾਡੇ ਆਗੂ ਜਿਹੜੇ ਨੇ ਉਹ ਇੰਨੇ ਭਿਆਨਕ ਸਮਿਆਂ ਦੇ ਵਿੱਚ ਵੀ, ਜਦੋਂ ਸਾਡੀ ਕੌਮ ਦੀ ਸਾਰਾ ਕੁਝ ਦਾਅ ਤੇ ਲੱਗਿਆ ਹੋਇਆ, ਉਦੋਂ ਵੀ ਸਹਿਜ ਅਤੇ ਠਰਮੇ ਨੂੰ ਨਹੀਂ ਅਪਣਾ ਰਹੇ। ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਸਪੈਸ਼ਲੀ ਇਸ ਵਿਸ਼ੇ ਦੇ ਉੱਪਰ ਜਿਹੜੇ ਆਪਣੇ ਵਿਚਾਰ ਸੀ ਸਾਡੇ ਦਰਸ਼ਕ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ ਫॉर योर ਟਾਈਮ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ, ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।